ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਮਈ 2018 7 ਜੇਠ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਇਸ ਨੂੰ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਵੀਕ ਦਾ ਪਹਿਲਾ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜੀ। ਤੁਸੀਂ ਤੇ ਅਸੀਂ ਰਲ ਕੇ ਹੀ ਡੀਸੀ ਵਿੱਚ ਆਪਾਂ ਆਪਣਾ ਵੀਕਐਂਡ ਸੈਲੀਬ੍ਰੇਟ ਕੀਤਾ, ਜਿਸ ਤਰ੍ਹਾਂ ਕਿ ਨੈਸ਼ਨਲ ਸਿੱਖ ਡੇ ਪਰੇਡ ਸੀ, ਉੱਥੇ ਸਿੱਖ ਫਰੀडम ਮਾਰਚ ਹੋਇਆ ਜਿਹੜਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਹੋਇਆ। ਵੈਦਰ ਭਾਵੇਂ ਖਰਾਬ ਸੀ ਪਰ ਫਿਰ ਵੀ ਇਸ ਵਿੱਚ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪਰ ਫਿਰ ਵੀ ਇਸ ਉੱਪਰ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ, ਡਿਟੇਲ ਨਾਲ ਕੀ ਕਹਿਣਾ ਚਾਹੋਗੇ ਤੁਸੀਂ, ਐਂਡ ਨਾਲ ਹੀ ਅੱਜ ਦਾ ਜੋ ਮੇਨ ਇਸ਼ੂ ਹੈ ਉਹ ਵੀ ਹੋਵੇਗਾ। ਜੀ ਦੇਖੋ, ਜਦੋਂ ਅਸੀਂ ਵਾਸ਼ਿੰਗਟਨ ਡੀਸੀ ਜਾਂ ਕੈਪੀਟਲ ਹਿੱਲ ਦੀ ਗੱਲ ਕਰਦੇ ਹਾਂ ਜੀ ਤੇ ਜ਼ਾਹਰ ਹੈ ਕਿ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੀ ਰਾਜਧਾਨੀ, ਜਿੱਥੇ ਕਿ ਡਿਸੀਜਨ ਮੇਕਿੰਗ ਹੁੰਦੀ ਹੈ ਜੀ, ਕੈਪੀਟਲ ਹਿੱਲ ਦੇ ਵਿੱਚ ਕਾਂਗਰਸ ਤੇ ਸੈਨੇਟ, ਜਾਂ ਉਹਨੂੰ ਤੁਸੀਂ ਹਾਊਸ ਆਫ ਰਿਪਰੈਜ਼ੈਂਟੇਟਿਵ ਤੇ ਸੈਨੇਟ ਕਹਿ ਸਕਦੇ ਹੋ ਜੀ। ਕਾਂਗਰਸ ਦੋਨਾਂ ਨੂੰ ਟੂਗੈਦਰ ਵੀ ਕਹਿੰਦੇ ਨੇ, ਹਾਊਸ ਆਫ ਰਿਪਰੈਜ਼ੈਂਟੇਟਿਵ ਔਰ ਸੈਨੇਟ ਨੂੰ, ਔਰ ਇਹਨੂੰ ਅੱਡ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ। ਬਿਲਕੁਲ। ਸੋ ਕਿਉਂਕਿ ਉੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਜਿਹੜਾ ਅਮਰੀਕਾ ਇੱਕ ਲੋਕਤੰਤਰ ਦੇ ਤੌਰ ਤੇ, ਜਮਹੂਰੀਅਤ ਦੇ ਤੌਰ ਤੇ ਦੁਨੀਆ ਦੇ ਵਿੱਚ ਇੱਕ ਹੋਪ ਦੇ ਤੌਰ ਤੇ ਉੱਭਰਿਆ, ਜਿਨ੍ਹਾਂ ਨੇ ਖੁਦ ਆਪਣੀ ਸਟਰਗਲ ਜਿਹੜੀ ਹਥਿਆਰਬੰਦ ਸੰਘਰਸ਼ ਸੀ ਜਿਸ ਦੇ ਨਾਲ ਅਮਰੀਕਾ ਆਜ਼ਾਦ ਹੋਇਆ ਬ੍ਰਿਟਿਸ਼ ਕੋਲੋਨੀਅਲ ਰੂਲ ਤੋਂ, ਬ੍ਰਿਟਿਸ਼ ਬਸਤੀਵਾਦੀ ਰੂਲ ਤੋਂ। ਸੋ ਜ਼ਾਹਰ ਹੈ ਕਿ ਜਦੋਂ ਕੈਪੀਟਲ ਹਿੱਲ ਦੇ ਉੱਤੇ ਕੋਈ ਇਵੈਂਟ ਹੁੰਦੀ ਹੈ ਜਿੱਥੇ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਬੈਠਦੇ ਨੇ, ਸੈਨੇਟਰ 100 ਸੈਨੇਟਰ, ਕਿਉਂਕਿ 50 ਅਮਰੀਕਾ ਦੀਆਂ ਸਟੇਟਾਂ ਨੇ, 2-2 ਸੈਨੇਟਰ ਹਰ ਸਟੇਟ ਦੇ ਹੁੰਦੇ ਨੇ, ਔਰ ਉਹਨਾਂ ਦੀਆਂ ਅੱਡ-ਅੱਡ ਬਿਲਡਿੰਗਸ ਜਿਹੜੀਆਂ ਨੇ, ਕੋਈ ਰੇਬਰਨ ਬਿਲਡਿੰਗ ਹੈ, ਕੋਈ ਦੂਸਰੀਆਂ ਨੇ, ਜਿਨ੍ਹਾਂ ਦੇ ਨੂੰ ਟੂਗੈਦਰ, ਕਿਉਂਕਿ ਹਿੱਲ ਇਸ ਲਈ ਕਹਿੰਦੇ ਨੇ ਪਹਾੜ, ਕਿ ਇਹ ਜੇ ਤੁਸੀਂ ਸਟਰਕਚਰਲੀ ਦੇਖੋ ਤੇ ਇਹ ਵਾਸ਼ਿੰਗਟਨ ਡੀਸੀ ਦੇ ਵਿੱਚ ਸਭ ਤੋਂ ਉੱਚੀ ਥਾਂ, ਹਰ ਕੋਨੇ ਤੋਂ ਤੁਹਾਨੂੰ ਇਹ ਨਜ਼ਰ ਵੀ ਆਉਂਦੀ ਹੈ। ਬੇਸ਼ੱਕ ਲਿੰਕਨ ਮੈਮੋਰੀਅਲ ਜਾਂ ਦੂਸਰੇ ਉਹਨਾਂ ਦੀ ਇੱਕ ਲਾਟ ਵਾਂਗੂ ਲੰਮੇ ਬਣੇ ਹੋਏ ਨੇ, ਸੋ ਉਹਦੀ ਇੱਕ ਆਪਣੀ ਖੂਬਸੂਰਤੀ ਹੈ। ਸੋ ਸਿਰਫ ਇਹ ਕੋਈ ਖੂਬਸੂਰਤ ਆਰਕੀਟੈਕਟ ਵਾਲੀ ਬਿਲਡਿੰਗ ਕਰਕੇ ਹੀ ਅਹਿਮੀਅਤ ਨਹੀਂ ਰੱਖਦੀ, ਇਹ ਲੋਕਾਂ ਦੀ ਆਵਾਜ਼, ਔਰ ਉਹ ਆਵਾਜ਼ ਜਿਸ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਵੀ ਆ ਕੇ ਕੈਪੀਟਲ ਹਿੱਲ, ਜਿਹਨੂੰ ਅਸੀਂ ਲੌਬਿੰਗ ਕਹਿੰਦੇ ਹਾਂ, ਜੇ ਇਸ ਵੇਲੇ ਇਕੱਲੇ ਵਾਸ਼ਿੰਗਟਨ ਡੀਸੀ 'ਚ ਦੇਖੀਏ ਤਾਂ ਸ਼ਾਇਦ 30,000 ਤੋਂ ਜ਼ਿਆਦਾ ਅੱਡ-ਅੱਡ ਸਬਜੈਕਟਸ ਦੇ ਉੱਤੇ ਜਾਂ ਅੱਡ-ਅੱਡ ਵਿਸ਼ੇ ਜਿਹੜੇ ਕਿ ਇੰਪੋਰਟੈਂਟ ਨੇ ਲੋਕਾਂ ਲਈ, ਉਹਨਾਂ ਦੇ ਲੌਬਿਸਟ ਨੇ, ਉਹਨਾਂ ਦੀਆਂ ਪੋਲੀਟੀਕਲ ਐਕਸ਼ਨ ਕਮੇਟੀਜ਼ ਨੇ ਅੱਗੋਂ। ਸੋ ਜਦੋਂ ਅਸੀਂ ਕੈਪੀਟਲ ਹਿੱਲ ਤੇ ਫਰੀडम ਮਾਰਚ ਦੀ ਗੱਲ ਕਰਦੇ ਹਾਂ, ਸੋ ਜ਼ਾਹਿਰਾ ਤੌਰ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿੱਥੇ-ਜਿੱਥੇ ਵੀ ਸਿੱਖ ਵਸਦੇ ਨੇ, ਭਾਵੇਂ ਥੋੜੀ ਗਿਣਤੀ 'ਚ ਵੀ ਨੇ, ਅਸੀਂ ਨਗਰ ਕੀਰਤਨ, ਪੈਰੇਡਸ ਇਸ ਦਾ ਜਿਹੜਾ ਉਹ ਕਰਦੇ, ਔਰ ਇਹ ਤੁਹਾਡਾ ਲੋਕਲ ਕਮਿਊਨਿਟੀ ਦੇ ਵਿੱਚ ਜਿੱਥੇ ਅਸੀਂ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਥੱਲੇ ਸਾਰੀਆਂ ਪੈਰੇਡਸ, ਨਗਰ ਕੀਰਤਨ ਕੱਢੇ ਜਾਂਦੇ ਨੇ। ਯੂਬਾ ਸਿਟੀ ਇਸ ਵੇਲੇ ਉਹ ਇੱਕ ਬਣ ਗਿਆ ਥਾਂ ਜਿੱਥੇ 1 ਲੱਖ ਤੋਂ ਜ਼ਿਆਦਾ ਸਿੱਖ ਇਕੱਠੇ ਹੁੰਦੇ ਨੇ ਨਵੰਬਰ ਦੇ ਪਹਿਲੇ ਐਤਵਾਰ। ਪਰ ਇਹ ਸਾਰੇ ਨਗਰ ਕੀਰਤਨ ਔਰ ਦੂਸਰੇ ਵੀ ਬੜੇ ਇੰਪੋਰਟੈਂਟ ਨੇ, ਇਹਨਾਂ ਦੀ ਇੱਕ ਆਪਣੀ ਅਹਿਮੀਅਤ ਹੈ। ਪਰ ਕੈਪੀਟਲ ਹਿੱਲ ਦੇ ਉੱਤੇ ਕੋਈ ਵੀ ਇਵੈਂਟ ਜਿਹੜੀ ਕਿ ਸਾਡੇ ਪੋਲੀਟੀਕਲ ਮੈਸੇਜ ਨੂੰ, ਅੱਜ ਦੁਨੀਆ 'ਚ ਕੋਈ ਧਾਰਮਿਕ ਤੌਰ ਤੇ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਤੇ ਅਸੀਂ 5ਵਾਂ ਵੱਡਾ ਧਰਮ ਹੈ ਜੀ, ਔਰ ਸਾਡੀ ਜਿਹੜੀ ਰੈਕਗਨੀਸ਼ਨ ਹੈ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਇੰਟਰਨੈਸ਼ਨਲ ਫੋਰਮਸ ਦੇ ਉੱਤੇ
ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਸ ਦੀ ਰੈਕਗਨੀਸ਼ਨ ਹੈ ਸਾਡੇ ਸਕ੍ਰਿਪਚਰ ਦੇ ਤੌਰ ਤੇ। ਔਰ ਮੈਨੂੰ ਯਾਦ ਹੈ ਕਿ 1993 ਦੇ ਵਿੱਚ ਜਦੋਂ ਕਿ 100 ਸਾਲਾ ਵਰਲਡ ਸਿੱਖ ਪਾਰਲੀਮੈਂਟ ਹੋਈ, ਕਿਉਂਕਿ 1893 ਚ ਪਹਿਲੀ ਵੱਡੀ ਵਰਲਡ ਸਿੱਖ ਪਾਰਲੀਮੈਂਟ ਹੋਈ ਸੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ 1893 ਦੀ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਜਿਹੜਾ ਸਵਾਮੀ ਵਿਵੇਕਾਨੰਦ, ਜਿਹੜਾ ਕਿ ਰਾਮਕ੍ਰਿਸ਼ਨ ਪਰਮਹੰਸ ਮਿਸ਼ਨ ਨਾਲ ਸੰਬੰਧਿਤ ਹੈ, ਉਹ ਵੀ ਆਇਆ ਸੀ। ਔਰ ਇਸ ਵਾਰ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਮੋਦੀ ਔਰ RSS ਦੀ ਛਤਰ ਛਾਇਆ ਥੱਲੇ ਉੱਥੇ ਬਹੁਤ ਵੱਡਾ ਇਕੱਠ 100 ਸਾਲਾ ਉਹ ਸਾਰਿਆਂ ਨੂੰ ਮਨਾਉਣ ਦੇ ਲਈ ਜਿਹੜੀਆਂ ਨੇ ਉਹ ਕਰ ਰਹੇ ਨੇ, ਕਿਉਂਕਿ 1893 ਤੋਂ 1993 ਚ 100 ਸਾਲ ਹੋਏ, ਲੇਕਿਨ 2018 ਚ ਇਸ ਦੇ 125 ਸਾਲ ਹੋਣੇ ਨੇ। ਸੋ ਜ਼ਾਹਰ ਹੈ ਕਿ ਉੱਥੇ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ 3 ਦਿਨਾਂ ਸਮਾਗਮ ਰੱਖਿਆ। ਸੋ ਮੈਂ ਇਹਨੂੰ ਐਜ਼ ਏ ਅਨਾਉਂਸਮੈਂਟ ਵੀ ਕਹਿਣਾ ਚਾਹੁੰਦਾ ਕਿ ਉਹਨਾਂ 3 ਦਿਨਾਂ ਦੇ ਦੌਰਾਨ ਹੀ ਸਿੱਖ ਕੌਮ ਵੱਲੋਂ ਜ਼ੋਰਦਾਰ ਪ੍ਰੋਟੈਸਟ ਕੀਤਾ ਜਾਏਗਾ ਉਸ ਵੈਨਿਊ ਦੇ ਖਿਲਾਫ। ਲੇਕਿਨ ਮੈਨੂੰ ਯਾਦ ਹੈ ਵੀ 1993 ਦੀ ਵਰਲਡ ਸਿੱਖ ਵਰਲਡ ਜਿਹੜੀ ਹੈ ਰਿਲੀਜੀਅਸ ਪਾਰਲੀਮੈਂਟ, ਉਸ ਮੌਕੇ ਤੇ ਮੈਨੂੰ ਵੀ ਇਹ ਆਨਰ ਮਿਲਿਆ ਸੀ ਇੱਕ ਸਪੀਕਰ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ ਜਿਹੜਾ ਉੱਥੇ ਬੋਲਣ ਦਾ। ਔਰ ਉਹਦੇ 'ਚ ਹੀ ਸਿੱਖ ਧਰਮ ਦੀ ਨੁਮਾਇੰਦਗੀ ਕਰਦੇ ਆ ਡਾਕਟਰ ਨੋਇਲ ਕਿੰਗ, ਜਿਹੜੇ ਉਸ ਵੇਲੇ ਉਹਦੇ 'ਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ, ਹੁਣ ਤਾਂ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਔਰ ਮੇਰੇ ਚੰਗੇ ਉਹ ਮਿੱਤਰ ਵੀ ਸਨ, ਕਿਉਂਕਿ ਉਸ ਤੋਂ ਪਹਿਲਾਂ ਬਰਕਲੀ ਯੂਨੀਵਰਸਿਟੀ 'ਚ ਇੱਕ ਪੈਨਲ ਡਿਸਕਸ਼ਨ ਵੇਲੇ ਅਸੀਂ ਕੋ ਪੈਨਲਿਸਟ ਹਾਂ। ਸੋ ਉਹ ਅਸੀਂ ਇੱਕ ਐਲੀਵੇਟਰ ਤੋਂ ਥੱਲੇ ਉਤਰ ਰਹੇ ਸੀ, ਡਾਕਟਰ ਰਣਜੀਤ ਸਿੰਘ ਵੀ ਨਾਲ ਸਨ, ਤੇ ਉਹਨਾਂ ਨੇ ਮੈਨੂੰ ਪੁੱਛਿਆ ਡਾਕਟਰ ਕਿੰਗ ਨੇ ਕਿ ਜਿਹੜੀ 1893 ਚ ਵਰਲਡ ਪਾਰਲੀਮੈਂਟ ਹੋਈ ਸੀ ਰਿਲੀਜੀਅਨਸ ਦੀ, ਕੀ ਕੋਈ ਉਹਦੇ ਚ ਸਿੱਖ ਨੁਮਾਇੰਦਾ ਵੀ ਆਇਆ ਸੀ? ਇਹ ਉਹ ਜਾਣਨਾ ਚਾਹੁੰਦੇ ਸੀ ਕਿ 1893 ਚ ਸਿੱਖਾਂ ਦੀ ਕੀ ਸਥਿਤੀ ਸੀ ਜੀ। ਤੇ ਮੈਂ ਉਹਨਾਂ ਨੂੰ ਕਿਹਾ ਜੀ ਸਿੱਖ ਨੁਮਾਇੰਦਾ ਤਾਂ ਕੋਈ ਨਹੀਂ ਸੀ ਆਇਆ। ਕਪੂਰਥਲੇ ਦਾ ਮਹਾਰਾਜਾ ਜਿਹੜਾ ਹੈ ਉਹ ਜਿਹੜਾ ਕਿ ਕਨਵਰਟ ਹੋ ਚੁੱਕਾ ਸੀ ਕ੍ਰਿਸਚੀਅਨਿਟੀ ਨੂੰ, ਬਿਲਕੁਲ ਉਹ ਈਸਾਈ ਧਰਮ ਦੀ ਨੁਮਾਇੰਦਗੀ ਕਰਨ ਆਇਆ ਸੀ। ਉਹ ਬਹੁਤ ਪੋਜ਼ਿਟਿਵ ਕਿਸਮ ਦੇ ਸੱਜਣ ਸੀ, ਉਹਨਾਂ ਦੇ ਲੰਬੇ ਵਾਲ ਪਿੱਛੇ ਔਰ ਸੋਹਣਾ ਦਾੜਾ, ਔਰ ਉਹ ਇਵੇਂ ਹੀ ਸੀ ਕਿ ਵੀ ਸਿੱਖੀ ਜਿਵੇਂ ਕਦੇ ਮੈਕਾਲਫ ਦਾ ਯਕੀਨ ਹੋਏਗਾ। ਤੇ ਉਹਨਾਂ ਨੇ ਬੜੇ ਪਲੇਜ਼ੈਂਟ ਅੰਦਾਜ਼ ਦੇ ਵਿੱਚ ਕਿਹਾ ਕਿ ਸਿੱਖ ਆਫ ਗੁਰੂ ਨਾਨਕ ਕੇਮ ਐਨੀਵੇ, ਕਿ ਵੀ ਭਾਵੇਂ ਉਹ ਬਣ ਕੇ ਈਸਾਈ ਪਰ ਸਿੱਖ ਗੁਰੂ ਨਾਨਕ ਦਾ ਉਹ ਕਿਸੇ ਬਹਾਨੇ ਆ ਗਿਆ। ਸੋ ਮੈਂ ਬਹੁਤ ਵਾਰੀ ਜਦੋਂ ਹੁਣ ਸਿੱਖੀ ਦੀ ਚੜ੍ਹਤ ਦੀ ਅਸੀਂ ਗੱਲ ਕਰਦੇ ਹਾਂ 2018 ਦੇ ਵਿੱਚ ਦੁਨੀਆ ਭਰ ਚ ਲੱਖਾਂ ਦੇ ਇਕੱਠ ਔਰ ਸਿੱਖਾਂ ਦੀ ਨੁਮਾਇੰਦਗੀ ਥਾਂ ਥਾਈਂ, ਤੇ ਮੈਂ ਸਮਝਦਾ ਵੀ ਅਸੀਂ ਉਹ 1893 ਤੋਂ ਹੁਣ ਤੱਕ ਜਦੋਂ ਕਿ ਸਿੱਖ ਨੁਮਾਇੰਦਗੀ ਕੋਈ ਨਹੀਂ ਸੀ, ਇੱਕ ਈਸਾਈ ਬਣਿਆ ਸਿੱਖ ਈਸਾਈ ਧਰਮ ਨੂੰ ਰਿਪਰੈਜ਼ੈਂਟ ਕਰਦਾ ਸੀ, ਅਸੀਂ ਕਿੱਥੋਂ ਤੱਕ ਪਹੁੰਚ ਗਏ। ਸੋ ਧਰਮ ਦੀ ਦੁਨੀਆ 'ਚ ਇਸ ਵੇਲੇ ਸਿੱਖੀ ਦੀਆਂ ਫਾਊਂਡੇਸ਼ਨਸ ਉਦੋਂ ਪਹਿਲੇ ਦਿਨ ਤੋਂ ਹੀ ਅਬਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਉਹਦਾ ਕੋਈ ਜਵਾਬ ਹੀ ਨਹੀਂ ਹੈ। ਪਰ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਲੋੜ ਸਾਨੂੰ ਜਿਹੜਾ ਚੈਲੰਜ ਭਾਰਤ ਦੇ ਨਕਸ਼ੇ 'ਚ ਕੈਦ ਸਾਡੇ 25 ਮਿਲੀਅਨ ਤੋਂ ਜ਼ਿਆਦਾ ਸਿੱਖ ਭਰਾਵਾਂ ਭੈਣਾਂ ਨੂੰ ਹੈ, ਕਿਉਂਕਿ 5 ਮਿਲੀਅਨ ਤਾਂ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਉਹ ਹੈ RSS ਦਾ ਸਭ ਤੋਂ ਵੱਡਾ ਚੈਲੰਜ। ਇਸ ਤੋਂ ਪਹਿਲਾਂ 70 ਸਾਲ ਦੇ ਵਿੱਚ ਭਾਰਤੀ ਹਕੂਮਤ ਜਿਹਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਤੋਂ ਸਾਡਾ ਸਫ਼ਰ ਸ਼ੁਰੂ ਕਰਵਾਇਆ, ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਫੌਜੀ ਹਮਲਾ, ਟੋਟਲ ਵਾਰ ਜਿਹਨੂੰ ਕਹਿੰਦੇ ਨੇ ਕਿ ਸਿੱਖਾਂ ਦੇ ਸਰਵਨਾਸ਼ ਦੀ ਵਾਰ, ਔਰ ਉਹ ਅੱਜ ਵੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਉਹ ਭਾਵੇਂ ਜਿਹੜਾ ਅੱਜ ਜੇ ਅਸੀਂ ਪਿਛਲੇ ਫਰਾਈਡੇ ਜ਼ਿਕਰ ਕੀਤਾ ਸੀ ਕਿ ਭਾਵਨਗਰ ਦੇ ਪਾਸਪੋਰਟ ਆਫਿਸ ਵਾਲਿਆਂ ਨੇ ਗ੍ਰੰਥੀ ਸਿੰਘ ਜਿਹੜੇ ਪਾਸਪੋਰਟ ਬਣਾਉਣਗੇ ਉਹਨਾਂ ਨੂੰ ਕਿਹਾ ਜੀ ਪੱਗ ਲਾ ਕੇ ਤੇ ਆਪਣੀ ਕਿਰਪਾਨ ਲਾ ਕੇ ਉਹ ਫੋਟੋ ਸਾਨੂੰ ਦਿਓ, ਉਹੀ ਪਾਸਪੋਰਟ ਤੇ ਲੱਗੇਗੀ। ਸੋ ਔਰ ਕਿਵੇਂ ਸਾਡੇ ਟੈਕਸਟ ਬੁੱਕ ਸਿਲੇਬਸ ਦੀ ਗੱਲ ਹੋਏ ਜਾਂ ਉਹ ਨਰੈਣੂ ਜਿਹੜਾ ਕਿ ਇੱਕ ਖੜਾ ਕੀਤਾ ਹੁਣ ਲੁਕਿਆ ਹੋਇਆ ਹੈ ਰਿਸ਼ੀਕੇਸ਼ ਦੇ ਕਿਸੇ ਚ ਜਾ ਕੇ ਔਰ ਚਿੱਠੀਆਂ ਪਾ ਰਿਹਾ ਅਕਾਲ ਤਖਤ ਨੂੰ ਮੈਨੂੰ ਮਾਫ ਕਰ ਦਿਓ, ਲੇਕਿਨ ਇਹ ਟੈਸਟਿੰਗ ਆਫ ਦਾ ਵਾਟਰਸ ਹੈ। ਔਰ ਇਸ ਸਾਰੇ ਪੀਰੀਅਡ ਚ ਸਾਡੀ ਧਾਰਮਿਕ ਆਈਡੈਂਟੀਟੀ ਦੀ ਲੜਾਈ ਵਿੱਚ ਕੋਈ ਸ਼ੱਕ ਨਹੀਂ 9/11 ਤੋਂ ਬਾਅਦ ਅਸੀਂ ਇੱਥੇ ਚੈਲੰਜ ਫੇਸ ਕੀਤੇ ਨੇ। ਹੁਣ 5 ਮਿਲੀਅਨ ਸਿੱਖ ਡਾਇਸਪੋਰਾ ਆਪਣੀ ਪੋਲੀਟੀਕਲ ਵਿਲ ਦੇ ਨਾਲ ਪੋਲੀਟੀਕਲ ਪਾਵਰ ਲੈਣ ਦੇ ਲਈ ਖਾਲਿਸਤਾਨ ਦੀ ਕਾਇਮੀ ਦੇ ਲਈ ਜਿਹੜਾ ਉਹ ਬਿਲਕੁਲ ਦ੍ਰਿੜ ਇਰਾਦੇ ਨਾਲ ਬੜੀ ਤੇਜ਼ ਪੇਸ਼ਕਦਮੀ ਕਰ ਰਿਹਾ। ਇੱਕ ਤਾਂ ਪੇਸ਼ਕਦਮੀ ਵੈਸੇ ਅੱਗੇ ਕਦਮ ਵਧਾਉਣਾ ਹੁੰਦਾ, ਇਹ ਤੇਜ਼ ਪੇਸ਼ਕਦਮੀ ਔਰ ਜ਼ਾਹਰ ਹੈ ਵੀ ਇਹ ਤਾਂ ਬੇਸ਼ੱਕ ਜੂਨ 84 ਤੋਂ ਬਾਅਦ ਹੀ ਡਾਇਸਪੋਰਾ ਦੇ ਵਿੱਚ ਐਕਟੀਵਿਟੀ ਆਈ, ਪਰ ਇੱਕ ਹੁੰਦਾ ਹੈ ਜਦੋਂ ਕਿ ਫਿਰ ਵੀ ਇੱਕ ਤਬਕਾ ਕਿਤੇ ਨਾ ਕਿਤੇ ਹੋਪਫੁਲ ਹੁੰਦਾ ਹੈ
ਕਿ ਸ਼ਾਇਦ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਗੁੱਡ ਸੈਂਸ ਮੇ ਪ੍ਰੀਵੇਲ, ਸ਼ਾਇਦ ਅਕਲ ਆ ਜਾਏ, ਸ਼ਾਇਦ ਕੋਈ ਨਵੀਂ ਹਕੂਮਤ। ਪਰ ਹੁਣ ਉਹਨਾਂ ਨੂੰ ਵੀ ਜਿਹੜੇ ਇਸ ਕਿਸਮ ਦੇ ਐਟਰਨਲੀ ਆਪਟੀਮਿਸਟ ਲੋਕ ਨੇ ਇਸ ਗੱਲ ਦੀ ਸਮਝ ਆ ਗਈ ਕਿ ਵੀ ਇਹ ਗੱਲ ਬਣਨੀ ਨਹੀਂ ਹੈ। ਕਿੰਨੀ ਕੁ ਦੇਰ ਤੁਸੀਂ ਇਸ ਸਾਰੇ ਦੇ ਥੱਲੇ, ਸਿਸਟਮ ਦੇ ਥੱਲੇ ਉਸ ਜਿਹੜੀ ਹੈ ਜਿਹੜੇ ਆਪਣੀ ਬੇਇੱਜ਼ਤੀ ਕਰਵਾਓਗੇ, ਹਿਊਮਿਲੇਸ਼ਨ ਔਰ ਜ਼ਲਾਲਤ, ਬਿਲਕੁਲ ਉਸ ਦੇ ਵਿੱਚ ਜਿਉਂ। ਸੋ ਜ਼ਾਹਿਰ ਹੈ ਕਿ ਇਸ ਪੀਰੀਅਡ 'ਚ ਇੰਡੀਅਨ ਜਿਹੜਾ ਪਾਰਟ ਸੀ ਹਕੂਮਤ ਦਾ, ਉਹਨਾਂ ਨੇ ਬਾਹਰ ਆਪਣਾ ਪੂਰਾ ਜ਼ੋਰ ਲਾਇਆ ਔਰ ਉਹ ਅਕਸਰ ਅਸੀਂ ਗੱਲ ਕਰਦੇ। ਲੇਕਿਨ ਇੱਕ ਬੜੀ ਕਲੀਅਰ ਲਾਈਨ ਡਰਾ ਹੋਈ ਕੁਝ ਸਮਾਂ ਪਹਿਲਾਂ ਜਦੋਂ ਬਾਹਰ ਇਹ ਗੱਲ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਵੇਂ ਮੈਲਬਰਨ ਦੇ ਵਿੱਚ ਸਿੱਖ ਨੌਜਵਾਨਾਂ ਨੇ ਚੈਲੰਜ ਕੀਤਾ ਇੰਡੀਅਨ ਹਾਈ ਕਮਿਸ਼ਨ ਨੂੰ ਕਿ ਵੀ ਹੁਣ ਤੁਹਾਡਾ ਇੱਥੇ ਕੋਈ ਜਿਹੜਾ ਉਹ ਰੋਲ ਨਹੀਂ ਹੈ ਔਰ ਤੁਸੀਂ ਮੱਥਾ ਟੇਕ ਸਕਦੇ ਹੋ, ਵੈਸੇ ਆ ਸਕਦੇ ਹੋ, ਪਰ ਅਸੀਂ ਤੁਹਾਨੂੰ ਹੁਣ ਨਹੀਂ ਇਹਦਾ ਸਿੱਖ ਸੰਗਤਾਂ ਨੂੰ ਐਡਰੈਸ ਨਹੀਂ ਕਰਨ ਦੇਣਾ। ਕੈਨੇਡਾ ਦੇ ਗੁਰਦੁਆਰਿਆਂ ਦਾ ਮੂਵ ਹੋਇਆ, ਅਮਰੀਕਾ ਦੇ ਵਿੱਚ ਫੋਲੋ ਹੋਇਆ ਔਰ ਦੁਨੀਆ ਭਰ ਦੇ ਵਿੱਚ ਇੱਕ ਮੂਵਮੈਂਟ ਬਣੀ। ਸੋ ਜ਼ਾਹਿਰ ਹੈ ਵੀ ਇਸ ਸਾਰੇ ਚੋਂ ਸਰਬੱਤ ਖਾਲਸਾ 2015 ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਜਥੇਦਾਰ ਦੇ ਤੌਰ ਤੇ ਔਰ ਇੱਕ ਪੂਰਾ ਸੈੱਟ ਜਿਹੜਾ ਕਿ ਇਸ ਪਾਸੇ ਤੁਰਿਆ ਕਿ ਬੜੀ ਸਪਸ਼ਟਤਾ ਦੇ ਨਾਲ ਜਿਹੜੀ ਹੈ ਉਹ ਫਰੀडम ਦੀ ਗੱਲ ਹੋਈ। ਔਰ ਇਸੇ ਕੰਟੈਕਸਟ 'ਚ ਲਗਭਗ 3 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਕੈਪੀਟਲ ਹਿੱਲ ਦੀ ਆਪਣੀ ਇੱਕ ਅਹਿਮੀਅਤ ਹੈ। ਹਰ ਜਿਵੇਂ ਮੈਂ ਕਿਹਾ ਵੀ ਹਰ ਥਾਂ ਨਗਰ ਕੀਰਤਨ ਹੋਣੇ ਇੰਪੋਰਟੈਂਟ ਨੇ, ਪਰ ਜਿਹੜੀ ਐਕਟੀਵਿਟੀ ਕੈਪੀਟਲ ਹਿੱਲ 'ਚ ਹੁੰਦੀ ਹੈ, ਹੁਣ ਜਿਵੇਂ ਜਿਹੜੀ ਪਾਕਿਸਤਾਨੀ ਅਮਰੀਕਨ ਕਾਂਗਰਸ ਦੀ ਜਿਹੜੀ ਹੈ ਉਹਨਾਂ ਦੀ 27th ਐਨੂਅਲ ਕਾਨਫਰੰਸ ਹੋਈ, ਉਹਦੇ 'ਚ ਅਸੀਂ ਪਾਰਟਿਸਿਪੇਟ ਕੀਤਾ। ਪਾਕਿਸਤਾਨ ਦੇ ਐਂਬੈਸਡਰ ਵੀ ਸਨ, ਆਜ਼ਾਦ ਕਸ਼ਮੀਰ ਦੇ ਵੀ ਸਨ। ਔਰ ਮੈਂ ਦੇਖਦਾ ਵੀ ਬੇਸ਼ੱਕ ਇਵੈਂਟਸ ਆਲ ਓਵਰ ਹੁੰਦੀਆਂ ਨੇ, ਇੱਥੇ ਵੀ ਅਸੀਂ ਨਿਊਯਾਰਕ 'ਚ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਔਰ ਦੂਸਰਿਆਂ ਦੇ ਸਮਾਗਮਾਂ 'ਚ ਜਾਂਦੇ, ਲੇਕਿਨ ਉਸ ਇਵੈਂਟ ਨੂੰ ਬੜੇ ਖਾਸ ਤੌਰ ਤੇ ਸਾਰੇ ਪਾਸੇ ਪਬਲਿਸਿਟੀ ਵੀ ਮਿਲੀ ਔਰ ਇਹ ਮਹਿਸੂਸ ਉਹ ਕਰਦੇ ਨੇ ਕਿ ਵੀ ਇਹ ਜਿਹੜੇ ਸਿੱਖ ਔਰ ਜਿਹੜੇ ਕਸ਼ਮੀਰੀ ਆਜ਼ਾਦੀ ਦੀ ਤੰਗ ਵਾਲੇ ਨੇ ਇੱਕ ਪਲੇਟਫਾਰਮ ਤੇ ਜਿਹੜੇ ਲਾਅ ਮੇਕਰ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਲੈਜਿਸਲੇਚਰ ਦੇ ਵਿੱਚ ਵਿਸਾਖੀ ਦੀ ਰੈਕਗਨੀਸ਼ਨ ਨਿਊ ਜਰਸੀ, ਪੈਨਸਿਲਵੇਨੀਆ ਜਾਂ US ਕਾਂਗਰਸ ਸੈਨੇਟ ਦੇ ਵਿੱਚ, ਇਹ ਵੀ ਦੁਸ਼ਮਣ ਨੂੰ ਬੜੀ ਚੁੱਭਦੀ ਹੈ। ਸੋ ਇਹ ਜਿਹੜਾ ਫਰੀडम ਡੇ ਮਾਰਚ ਹੈ ਔਰ ਫਰੀडम ਮਾਰਚ ਹੈ, ਇਹਦੀ ਬਹੁਤ ਅਹਿਮੀਅਤ ਹੈ। ਔਰ ਮੈਂ ਸਮਝਦਾ ਵੀ ਜਿਹੜਾ ਇਸ ਫਰੀडम ਮਾਰਚ ਦੇ ਉੱਤੇ, ਹਾਲਾਂ ਪਹਿਲਾਂ ਇਹ ਅਪ੍ਰੈਲ ਦੇ ਮਹੀਨੇ 'ਚ ਹੀ ਰੱਖਿਆ ਗਿਆ ਸੀ, ਜ਼ਾਹਰ ਹੈ ਕਿ ਵੀ ਬਹੁਤ ਜਿਹੜਾ ਵੈਦਰ ਦੇ ਖਰਾਬ ਹੋਣ ਦਾ ਔਰ ਸਨੋ ਸਟਾਰਮ ਦੀ ਵਾਰਨਿੰਗ ਪਹਿਲਾਂ ਕਈ ਦਿਨਾਂ ਤੋਂ ਸੀ। ਸੋ ਉਹਨੂੰ ਉਹਨਾਂ ਨੇ ਆਰਗੇਨਾਈਜ਼ਰਸ ਨੇ ਇਸ ਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਆਰਗੇਨਾਈਜ਼ ਕਰਦੀ ਹੈ, ਉਹਨਾਂ ਨੇ ਇਸ ਨੂੰ ਬਦਲ ਕੇ 19 ਮਈ ਰੱਖਿਆ। ਪਰ ਮੈਂ ਕਈ ਵਾਰੀ ਦੇਖਦਾ ਹਾਲਾਂ ਉਹ ਰੱਬ ਦੇ ਭਾਣੇ 'ਚ ਹੁੰਦਾ ਹੈ ਔਰ ਅਸੀਂ ਜਿਹੜਾ ਹੈ ਜਦੋਂ ਮੀਂਹ ਦੀ ਗੱਲ ਹੁੰਦੀ ਹੈ ਫਿਰ ਤਾਂ ਗੁਰਬਾਣੀ ਦਾ ਇਹ ਫਰਮਾਨ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਦੇ ਨਾਲ, ਪਾਣੀ ਦੇ ਨਾਲ ਹੀ ਜ਼ਿੰਦਗੀ ਹੈ, ਪਾਣੀ ਦੇ ਨਾਲ ਹੀ ਖੇਤੀਬਾੜੀ ਹੈ, ਪਾਣੀ ਦੇ ਨਾਲ ਹੀ ਜਦੋਂ ਧਰਤੀ ਪੱਠ ਬਣ ਜਾਂਦੀ ਹੈ ਤੇ ਕੁਦਰਤ ਜਿਹੜੀ ਹੈ ਉਹ ਮੀਂਹ ਵਰਾ ਕੇ ਉਹ ਸਾਰੇ ਨੂੰ ਠੰਡਕ ਦਿੰਦੀ ਹੈ। ਪਰ ਜਦੋਂ ਅਸੀਂ ਇਸ ਕਿਸਮ ਦੇ ਪ੍ਰੋਗਰਾਮ ਰੱਖਦੇ ਹਾਂ ਫਿਰ ਉਸ ਵੇਲੇ ਨਾਲ ਦੀ ਨਾਲ ਇਹ ਵੀ ਚੱਲ ਰਿਹਾ ਹੁੰਦਾ ਹੈ ਕਿ ਮਹਾਰਾਜ ਜਿਹੜਾ ਉਹ ਰਹਿਮਤ ਕਰਨ। ਪਰ ਮਹਾਰਾਜ ਨੇ ਵੀ ਇਹ ਪਰਖ ਰੱਖੀ ਕਿ ਭਾਈ ਠੀਕ ਹੈ, ਦੇਖੀਏ ਸਹੀ ਵੀ ਇਹ ਫਰੀडम ਮੰਗਣ ਤੁਰੇ ਜਿਹੜੇ ਨੇ, ਇਹ ਜਿਨ੍ਹਾਂ ਨੇ ਤੂਫਾਨਾਂ ਨਾਲ ਟਕਰਾਣਾ ਹੈ ਔਰ ਜਿਹੜੀ ਕੌਮ 3 ਸਦੀਆਂ ਤੋਂ ਜਿਹੜੀ ਹੈ ਤੂਫਾਨਾਂ ਨਾਲ ਟਕਰਾ ਕੇ ਜਿਨ੍ਹਾਂ ਨੇ ਰਾਜ ਭਾਗ ਲਏ ਨੇ, ਵੀ ਇਹ ਕਿੰਨੇ ਪਾਣੀ ਚ ਨੇ। ਔਰ ਲਗਾਤਾਰ ਜਿਹੜਾ ਜੇ ਸਨੋ ਸਟਾਰਮ ਪਹਿਲਾਂ ਸੀ ਅਪ੍ਰੈਲ ਤੇ ਰੇਨ ਸਟਾਰਮ ਸੀ ਪਿਛਲੇ 4-5 ਦਿਨ ਤੋਂ ਇੰਨੀ ਤੇਜ਼ੀ ਨਾਲ ਮੀਂਹ ਪੈ ਰਿਹਾ ਸੀ ਕਿਉਂਕਿ ਜਿਸ ਥਾਂ ਦੇ ਉੱਤੇ ਇਹ ਹੋਇਆ ਉੱਥੇ ਘਾਹ ਵੀ ਉੱਗਿਆ ਹੋਇਆ ਸੀ ਔਰ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦਾ ਜੀ ਵੈਸੇ ਵੀ ਵਰਦੇ ਮੀਂਹ 'ਚ ਜਿਹੜਾ ਉਹ ਘਾਹ ਤੇਜ਼ੀ ਨਾਲ ਉੱਗਦਾ ਤੇ ਮੈਂ ਕਿਹਾ ਜੀ ਚਲੋ 1 ਦਿਨ 2 ਦਿਨ ਚ ਤਾਂ ਨਹੀਂ, ਕਹਿੰਦਾ ਜੀ ਹੁਣ 5 ਦਿਨ ਤੋਂ ਤਾਂ ਮੀਂਹ ਪੈ ਰਿਹਾ ਸੀ, ਉੱਗੀ ਗਿਆ। ਲੇਕਿਨ ਇਹਦੇ ਬਾਵਜੂਦ ਖਰਾਬ ਵੈਦਰ ਸੀ ਔਰ ਈਵਨ ਲੋਕਲ ਚ ਜਦੋਂ ਅਗਲੇ ਦਿਨ ਅਸੀਂ ਮੈਨੇਸਸ ਦੇ ਗੁਰਦੁਆਰਾ ਸਾਹਿਬ ਚ ਵੀ ਪ੍ਰੋਗਰਾਮ ਸੀ, ਉਹ ਕਹਿੰਦਾ ਜੀ ਥੰਡਰ ਸਟਾਰਮ, ਦੂਜਾ ਕਹਿੰਦੇ ਮੈਂ ਤਾਂ ਘਰ ਹੀ ਲੁਕ ਗਿਆ ਕਿ ਵੀ ਉੱਥੇ ਤਾਂ ਬੁਰਾ। ਲੇਕਿਨ ਮੈਂ ਸਮਝਦਾ ਵੀ ਆਫਰੀਨ ਹੈ ਗੁਰੂ ਪੰਥ ਤੇ ਗੁਰੂ ਦੀ ਬਖਸ਼ਿਸ਼ ਕਿ ਕਿਵੇਂ ਹੁਮਾ ਕੇ ਸਿੱਖ ਸੰਗਤ, ਔਰ ਉਹਦੇ ਚ ਬਹੁਤ ਵੱਡਾ ਕ੍ਰੈਡਿਟ ਮੈਂ ਦਿਆਂਗਾ। ਚਲੋ ਲੋਕਲ ਤਾਂ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਇਨਵੋਲਵ ਹੋਏ, ਲੰਗਰ ਦੀ ਸੇਵਾ, ਮੌਜੂਦਗੀ ਵੀ,
ਪਰ ਵੱਡੀ ਗਿਣਤੀ ਚ ਜਿੰਨੇ ਈਸਟ ਕੋਸਟ ਦੇ ਗੁਰਦੁਆਰੇ 12 ਦੇ ਕਰੀਬ ਬੱਸਾਂ ਔਰ ਦਰਜਨਾਂ ਜਿਹੜੀਆਂ ਵੈਨਸ ਔਰ ਦੂਸਰਿਆਂ ਦੇ ਵਿੱਚ ਬੀਬੀਆਂ ਔਰ ਬੱਚੇ ਉੱਥੇ ਪਹੁੰਚੇ। ਔਰ ਇਹਦੇ ਬਾਵਜੂਦ ਜਦੋਂ ਸਵੇਰੇ ਵੀ ਚੱਲ ਰਿਹਾ ਸੀ ਤਾਂ ਹੁੰਦਾ ਪਹਿਲਾਂ ਤਾਂ ਸੀ ਜੀ ਇੰਨੇ 1% ਰੇਨ ਸ਼ਾਇਦ 12 ਵਜੇ ਬਾਅਦ ਘਟ ਜਾਏ, ਲੇਕਿਨ ਜੋ ਹੋਏ ਉਹ ਹੋਏ ਜੀ, ਹੁਣ ਤਾਂ ਸ਼ਾਮ ਤੱਕ ਹੈ ਤੇ ਅੱਧੇ ਤਾਂ ਵਾਪਸ ਮੁੜਨ ਵਾਲੇ ਹੁੰਦੇ ਨੇ। ਲੇਕਿਨ ਮੈਂ ਸਮਝਦਾ ਵੀ ਇਹ ਇੱਕ ਪਾਸੇ ਜੇ ਵੈਦਰ ਡੈਂਪਨਿੰਗ ਸਪਿਰਿਟ ਵਾਲਾ ਕਰਨ ਵਾਲਾ ਸੀ ਤੇ ਇਧਰ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਖਾਲਿਸਤਾਨ ਜ਼ਿੰਦਾਬਾਦ ਉਹਨੇ ਇੰਨੀ ਹੀਟ ਕ੍ਰੀਏਟ ਕਰ ਦਿੱਤੀ ਕਿ ਮੀਂਹ ਉੱਡਣਾ ਸ਼ੁਰੂ ਹੋ ਗਿਆ। ਐਂਡ ਇਵੈਂਚੁਅਲੀ ਅਸੀਂ ਦੇਖਦੇ ਹਾਂ ਕਿ ਤੁਰਨ ਦੇ ਵੇਲੇ ਵੀ ਔਰ ਉੱਥੇ ਪਹੁੰਚ ਕੇ ਵੀ ਥੋੜਾ ਕਿੰਮਿੰਟ ਥੋੜੀ ਦੇਰ ਰਹੀ, ਲੇਕਿਨ ਜਿਹੜਾ ਮਾਰਚ ਵੀ ਬੜਾ ਜ਼ਬਰਦਸਤ ਸੀ ਔਰ ਉਸ ਦੇ ਪਹੁੰਚਣ ਵੇਲੇ ਵੀ ਜਿਹੜਾ ਸਾਰਾ ਪ੍ਰੋਗਰਾਮ ਬੜੇ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤਾ ਗਿਆ। ਹਾਲਾਂਕਿ ਜਦੋਂ ਅਸੀਂ ਖਰਚਿਆਂ ਦਾ ਅੰਦਾਜ਼ਾ ਲਾਉਂਦੇ ਆ ਤੇ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ। ਈਵਨ ਜਿਹੜੀਆਂ ਸਟੇजेस ਜਾਂ ਫਰੰਟ ਤੇ ਹੀ ਲੱਗਦਾ ਉਹਨਾਂ ਦਾ ਹੀ 18-20 ਹਜ਼ਾਰ ਡਾਲਰ ਦਾ ਬਜਟ ਹੈ ਇਕੱਲਾ ਉਸ ਦਾ। ਲੇਕਿਨ ਆਰਗੇਨਾਈਜ਼ਰਸ ਨੇ ਪਿਛਲੇ ਸਾਲਾਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਇਸ ਨੂੰ ਹੋਰ ਵੀ ਚੰਗਾ ਆਰਗੇਨਾਈਜ਼ ਕੀਤਾ ਔਰ ਜਿਹੜੀ ਸਪਿਰਿਟ ਸੀ, ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜੀਆਂ ਸਾਡੀਆਂ ਅਦਰਵਾਈਜ਼ ਗੈਦਰਿੰਗਸ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਹੁੰਦੀ ਹੈ, ਉਹਦੇ ਚ ਅਸੀਂ ਆਪਣਾ ਖਾਲਿਸਤਾਨ ਦਾ ਜਿਹੜਾ ਮੈਸੇਜ ਵੀ ਕੱਢਦੇ ਹਾਂ, ਪਰ ਇਹ ਜ਼ਾਹਰਾ ਤੌਰ ਦੇ ਉੱਤੇ ਇਹਦਾ ਨਾ ਹੀ ਫਰੀडम ਮਾਰਚ ਬਾਰੇ ਸੀ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਜਿਹੜਾ ਇੱਥੇ ਆਇਆ ਉਹ ਖਾਲਿਸਤਾਨ ਦੇ ਲਈ ਆਇਆ, ਉਹ ਖਾਲਿਸਤਾਨ ਦੀ ਫਰੀडम ਦੇ ਲਈ ਆਇਆ। ਔਰ ਇਹੀ ਸਪਿਰਿਟ ਜਿਹੜੀ ਹੈ ਉਹਨਾਂ ਫਲੋਟਸ ਚੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਾਲਾ ਔਰ ਉਹਦੇ ਚ ਕਿਉਂਕਿ ਜਿਹੜੀ ਮੈਨੂੰ ਡਾਕਟਰ ਰਣਜੀਤ ਸਿੰਘ ਦੱਸ ਰਹੇ ਸੀ ਕਿ 2 ਹੀ ਕੰਪਨੀਆਂ ਸਾਰੇ ਨਿਊਯਾਰਕ ਚ ਨੇ ਜਿਹੜੀਆਂ ਫਲੋਟ ਬਣਾਉਂਦੀਆਂ ਨੇ। ਸੋ ਇੱਕ ਕੰਪਨੀ ਜਿਨ੍ਹਾਂ ਨਾਲ ਜਦੋਂ ਤੋਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵਾਲੀ ਸਿੱਖ ਡੇ ਪੈਰੇਡ ਹੈ ਉਹੀ ਫਲੋਟਸ ਵਾਲਿਆਂ ਦੇ ਪ੍ਰਬੰਧਕ ਜਿਹੜੇ ਨੇ ਉਸ ਨੂੰ ਡਿਸਮੈਂਟਲ ਕਰ ਦਿੰਦੇ ਨੇ, ਉਹੀ ਵਾਸ਼ਿੰਗਟਨ ਗਏ ਔਰ ਫਲੋਟਸ ਜਿਹੜੇ ਨੇ ਔਰ ਇਹਦੇ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਵਰਲਡ ਸਿੱਖ ਪਾਰਲੀਮੈਂਟ ਔਰ TV 84 ਨੂੰ ਵੀ ਮੈਂ ਸ਼ੁਕਰੀਆ ਅਦਾ ਕਰਦਾ, ਸਾਰੀ ਚੱਠਾ ਫੈਮਿਲੀ ਦਾ ਵੀ ਔਰ ਭਾਈ ਨਰਿੰਦਰ ਸਿੰਘ, ਵੀਰ ਪਰਮਜੀਤ ਸਿੰਘ, ਸਾਰੇ ਹੀ ਸਾਡੇ ਵਾਸ਼ਿੰਗਟਨ DC ਦੇ ਔਰ ਦੂਸਰੇ ਵੀਰ ਭੈਣ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ। ਉਹਨਾਂ ਦਾ ਇਹ ਖਿਆਲ ਸੀ ਕਿ ਵੀ TV 84 ਇੱਕ ਆਵਾਜ਼ ਹੈ ਇਸ ਵੇਲੇ ਪੰਥਕ ਆਜ਼ਾਦੀ ਦੀ ਔਰ TV 84 ਦੀ ਆਪਣੀ ਹੋਂਦ ਵੀ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਉਸ ਦਾ ਇੱਕ ਵੈਨ ਦੇ ਨਾਲ ਉਸ ਨੂੰ ਕੀਤਾ। ਹਾਲਾਂਕਿ ਕਿਉਂਕਿ ਵੈਦਰ ਖਰਾਬ ਹੋਣ ਕਰਕੇ ਪਹਿਲਾਂ ਉਹ ਓਪਨ ਯੂ ਹਾਲ ਟਰੱਕ ਵਾਲਾ ਸੀ, ਲੇਕਿਨ ਮੌਕੇ ਦੇ ਉੱਤੇ ਉਹ ਚੇਂਜ ਕੀਤਾ। ਸੋ ਮੈਂ ਕਲੈਕਟਿਵਲੀ ਕਈ ਵਾਰੀ ਜਿਹੜੇ ਬਹੁਤ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਰਹਿ ਜਾਂਦਾ ਸੀ। ਮੈਨੂੰ ਇਹ ਲੱਗਦਾ ਹੁੰਦਾ ਕਿ ਪਰ ਨਿਸ਼ਕਾਮਤਾ ਉਹੀ ਹੈ ਜਿਹਦੇ ਥੱਲੇ ਜਿਹੜੇ ਲੱਗੇ ਹੋਏ ਨੇ ਉਹ ਲੱਗੇ ਹੋਏ ਨੇ ਬਿਲਕੁਲ। ਔਰ ਇਹਦੇ ਬਾਵਜੂਦ ਕਿ ਵੈਦਰ ਨੇ ਥੋੜਾ ਬਹੁਤ ਜਿਹੜਾ ਉਹ ਨੰਬਰ ਦੇ ਉੱਤੇ ਵੈਦਰ ਜ਼ਰੂਰ ਅਸਰ ਕਰਦਾ, ਪਰ ਲੰਗਰ ਸੇਵਾ ਵਾਲਿਆਂ ਨੇ ਔਰ ਜਿਵੇਂ ਉੱਥੇ ਜੇ ਗਰਮ ਚਾਹ ਵੀ ਹੈ ਤੇ ਨਾਲ ਲੱਸੀ ਵੀ ਹੈ। ਮੈਨੂੰ ਉਹ ਅਨਵਰ ਮਸੂਦ ਪਾਕਿਸਤਾਨ ਦੇ ਸ਼ਾਇਰ ਨੇ ਉਹਨਾਂ ਦੀ ਇੱਕ ਨਜ਼ਮ ਹੈ ਬੜੀ ਪਪੂਲਰ, ਚਾਹ ਤੇ ਲੱਸੀ। ਸੋ ਬਹੁਤ ਵਾਰੀ ਚਾਹ ਉਹ ਵੈਸਟਰਨ ਸਿਵਲਾਈਜੇਸ਼ਨ ਦੇ ਨਾਲ ਜੁੜੀ ਹੋਈ ਹੈ ਕਿ ਵੀ ਉਹ ਜਿਹੜੀ ਹੈ ਇਹਨਾਂ ਨੇ ਦਿੱਤੀ ਹੈ ਤੇ ਸਾਡੇ ਆਪਣੀ ਤਹਿਜ਼ੀਬ ਦੀ ਲੱਸੀ ਹੈ। ਸੋ ਇਹ ਵੀ ਸਿੱਖਾਂ ਦੇ ਹਿੱਸੇ ਆਇਆ ਵੀ ਅਸੀਂ ਇੱਕ ਬ੍ਰਿਜ ਹੈ ਜਿੱਥੇ ਟਕਰਾਅ ਵਾਲੀਆਂ ਸਿਵਲਾਈਜੇਸ਼ਨਸ ਦੇ ਵਿੱਚ, ਉੱਥੇ ਅਸੀਂ ਚਾਹ ਤੇ ਲੱਸੀ ਦਾ ਟਕਰਾਅ ਵੀ ਕਿਹਾ ਵੀ ਚਾਹ ਵਾਲੇ ਚਾਹ ਪੀਓ, ਲੱਸੀ ਵਾਲੇ ਲੱਸੀ ਪੀਓ। ਤੇ ਹੁਣ ਇਹ ਵੀ ਹੈ ਇੱਥੇ ਲੱਸੀ ਪੀ ਕੇ ਵੀ ਕਈ ਚਾਹ ਪੀਂਦੇ ਨੇ ਕਹਿੰਦੇ ਜੀ ਹੁਣ। ਸੋ ਕੁੱਲ ਮਿਲਾ ਕੇ ਮੈਂ ਦੱਸਣਾ ਚਾਹੁੰਦਾ ਵੀ ਉਹ ਵਿਰਕ ਭਰਾ ਨੇ ਦੋਵੇਂ, ਤੇ ਉਹਨਾਂ ਨੇ ਉਹ ਲਾਇਆ ਸੀ ਤੇ ਉਹ ਸਭ ਤੋਂ ਪਹਿਲਾਂ ਆਉਣ ਵਾਲਿਆਂ ਚੋਂ ਸੀ। ਇਸੇ ਤਰ੍ਹਾਂ ਲੰਗਰ ਦੇ ਇੰਨੇ ਸਟਾਲ ਲੱਗੇ ਹੋਏ ਸੀ, ਦੂਸਰੇ ਅਮਰੀਕਨਸ ਵੀ ਉਹਨਾਂ ਨੂੰ ਹੁਣ ਇੱਥੇ ਟੂਰਿਸਟ ਵੀ ਲੈ ਰਹੇ ਸੀ ਲੰਗਰ ਨਾ, ਲੰਗਰ ਪ੍ਰਸ਼ਾਦਾ ਵੀ ਛਕ ਰਹੇ ਸੀ। ਦੇ ਫੀਲ ਸੋ ਹੈਪੀ ਕਿਉਂਕਿ ਕੈਪੀਟਲ ਹਿਲ ਤੇ ਬਹੁਤ ਸਾਰੇ ਟੂਰਿਸਟ ਵੀ ਇਹ ਵੀਕਐਂਡ ਹੁੰਦਾ ਹੈ ਉਹ ਸਾਰੇ। ਸੋ ਕੁੱਲ ਮਿਲਾ ਕੇ ਇਹ ਤਾਂ ਮੈਂ ਹਮੇਸ਼ਾ ਹੀ ਕਹਿੰਦਾ ਵੀ ਬਾਬੇ ਨਾਨਕ ਨੇ ਜਿਹੜਾ 20 ਰੁਪਏ ਦੀ ਇਨਵੈਸਟਮੈਂਟ ਜਿਹੜੀ ਹੈ ਕੀਤੀ ਹੋਈ ਹੈ ਪਿਓ ਪਿਤਾ ਦੀਆਂ ਚਪੇੜਾਂ ਖਾ ਕੇ ਉਹ ਉੱਥੇ ਹੀ ਪੈ ਨੇ ਔਰ ਉਹਦੇ ਨਾਲ ਹੀ ਦੁਨੀਆ ਦੇ ਵਿੱਚ ਦੇਗ ਤੇਗ ਜਗ ਮੈਂ ਦਊ ਚਲੇ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ। ਔਰ ਜਿਹੜਾ ਸਾਡਾ ਅਲਟੀਮੇਟ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਗੱਲ ਕਰਦੇ ਤੇ ਫਿਰ ਇਹ ਵੀ ਇਹੀ ਹੈ ਕਿ ਜਿਹੜਾ ਸਾਡਾ ਪਹਿਲਾ ਜਿਹੜਾ ਜਿਸ ਦੇ ਉੱਤੇ ਰਾਇਲ ਸਟੈਂਪ ਦੇ ਉੱਤੇ ਲਿਖੇ ਹੋਏ ਸ਼ਬਦ ਸਨ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਸੋ ਦੇ ਸਭ ਤੋਂ ਇੰਪੋਰਟੈਂਟ ਹੈ ਇਕਨੋਮਿਕਲ ਪ੍ਰੋਸਪੈਰਿਟੀ ਜੀ। ਔਰ ਜੇ ਤੁਹਾਡੇ ਕੋਲ ਇਕਨੋਮਿਕਲ ਪ੍ਰੋਸਪੈਰਿਟੀ ਦਾ ਮਤਲਬ ਹੈ ਕਿ ਆਰਥਿਕ ਤੌਰ ਦੇ ਉੱਤੇ ਤੁਸੀਂ ਤੁਹਾਡੇ ਸ਼ਹਿਰੀ ਮਜ਼ਬੂਤ ਨਹੀਂ ਨੇ ਤੇ ਫਿਰ ਉਹ ਭੁੱਖ ਨੰਗ ਹੋਏਗੀ। ਤੇ ਭੁੱਖ ਨੰਗ ਚ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਸ ਦਾ ਸਾਹਿਬ ਭੁੱਖਾ ਨੰਗਾ ਹੋਏ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਨਫਰ ਨੌਕਰ ਨੂੰ ਕਹਿੰਦੇ ਨੇ ਕਿ ਵੀ ਜੇ ਸਾਹਿਬ ਹੀ ਭੁੱਖਾ ਹੈ, ਜੇ ਸਟੇਟ ਦੇ ਹੀ ਖਜ਼ਾਨੇ ਖਾਲੀ ਨੇ, ਸਾਰਾ ਸਿਸਟਮ ਹੀ ਤੁਹਾਡਾ ਜਿਹੜਾ ਉਹ ਕੰਗਾਲ ਹੈ, ਤੇ ਫਿਰ ਤੁਸੀਂ ਆਮ ਲੋਕਾਂ ਨੂੰ ਕਿਵੇਂ ਰੱਜ ਕੇ ਖਵਾਓਗੇ। ਸੋ ਅਸੀਂ ਅਜੇ ਭਾਵੇਂ ਸਾਡੀ ਸਟੇਟ ਨਹੀਂ ਹੈ, ਫਿਰ ਵੀ ਸਿੱਖ ਜਿੱਥੇ ਵੀ ਨੇ ਉਹ ਜਿਹੜਾ ਨੇ ਰੱਜ ਕੇ ਖਵਾਉਂਦੇ ਨੇ, ਭੁੱਖੇ ਨਹੀਂ ਮਰਨ ਦਿੰਦੇ, ਰੱਜ ਕੇ ਭਾਵੇਂ ਜਿਹੜਾ ਹੈ। ਔਰ ਮੈਂ ਕਈ ਵਾਰੀ ਦੇਖਦਾ ਹਾਂ, ਔਰ ਪਿਛਲੇ ਦਿਨਾਂ 'ਚ ਗੱਲ ਜਦੋਂ GST ਦੀ ਆ ਰਹੀ ਸੀ ਕਿ ਜੀ ਉਹਨਾਂ ਨੇ ਦਰਬਾਰ ਸਾਹਿਬ ਦੇ ਲੰਗਰ ਤੇ ਲਾਇਆ, ਮੈਂ ਕਿਹਾ ਜੀ ਇਹ ਰਵੀਸ਼ ਕੁਮਾਰ ਨੇ ਲਵਾਇਆ ਇਹ GST, ਤੇ ਉਹ ਕਹਿਣ ਕਿਉਂਕਿ ਰਵੀਸ਼ ਕੁਮਾਰ ਦਾ ਕ੍ਰਿਟਿਕ ਹੈ ਮੋਦੀ। ਮੈਂ ਕਿਹਾ ਰਵੀਸ਼ ਕੁਮਾਰ ਨੇ ਇੱਕ ਪ੍ਰੋਗਰਾਮ ਕੀਤਾ ਗੁਰਦੁਆਰੋਂ ਮੇਂ ਲੋਕਤੰਤਰ ਜੀ, ਉਹਦੇ 'ਚ ਉਹਨੇ ਕਿਹਾ ਵੀ ਬਾਕੀ ਤਾਂ ਇਹਨਾਂ ਨੇ ਮੋਦੀ ਕਿਆ ਨੇ ਬੇੜਾ ਗਰਕ ਕਰ ਦਿੱਤਾ ਹੈ, ਪਰ ਗੁਰਦੁਆਰਿਆਂ 'ਚ ਜਾ ਕੇ ਦੇਖੋ। ਫਿਰ ਉਹ ਇੱਕ ਪੂਰਾ ਉਹਨੇ ਸੈਗਮੈਂਟ ਕੀਤਾ ਹੈ ਕਿ ਕਿਵੇਂ ਜੰਤਰ ਮੰਤਰ ਦੇ ਉੱਤੇ ਜਿੰਨੇ ਪ੍ਰੋਟੈਸਟ ਹੁੰਦੇ ਨੇ, ਉਹ ਭਾਵੇਂ ਕਾਂਗਰਸੀ ਕਰਨ, ਕਮਿਊਨਿਸਟ ਕਰਨ, ਮਜ਼ਦੂਰ, ਉਹਨਾਂ ਲਈ ਸਾਰਾ ਲੰਗਰ ਗੁਰਦੁਆਰੇ 'ਚੋਂ ਜਾਂਦਾ ਹੈ। ਔਰ ਦੂਸਰਾ ਕਰਕੇ ਫਿਰ ਉਹਨੇ ਨਾਲ ਹੀ ਉਹਨੇ ਇੱਕ ਜਾਇਬ ਕੀਤਾ, ਵਿਅੰਗ ਕੀਤਾ। ਉਹਨੇ ਕਿਹਾ ਇਹ ਮੋਦੀ ਸਰਕਾਰ ਔਰ ਦੂਜੀ ਇਹ ਭਾਵੇਂ ਇਹਨਾਂ ਦੀਆਂ ਨੀਤੀਆਂ ਲੋਕਾਂ ਨੂੰ ਭੁੱਖੇ ਮਾਰ ਰਹੀ ਹੈ, ਪਰ ਸਿੱਖਾਂ ਨੇ ਭੁੱਖੇ ਨਹੀਂ ਮਰਨ ਦੇਣਾ। ਵੀ ਸਿੱਖਾਂ ਦੇ ਜਦੋਂ ਤੱਕ ਲੰਗਰ ਕਾਇਮ ਨੇ, ਉਹਨੇ ਕਿਹਾ ਵੀ ਭਾਰਤ ਭਰ ਦੇ ਗੁਰਦੁਆਰੇ ਖੁੱਲੇ ਨੇ, ਸਿੱਖਾਂ ਨੇ ਭੁੱਖੇ ਨਹੀਂ ਮਰਨ। ਮੈਂ ਕਿਹਾ ਕਿ ਵੀ ਇਹ ਗੱਲ ਸ਼ਾਇਦ RSS ਨੇ ਦੇਖ ਲਈ, ਅੱਛਾ ਇਹਨਾਂ ਨੂੰ ਹੁਣ ਜੇ ਭੁੱਖੇ ਮਾਰ ਇਹਨਾਂ ਦੇ ਲੰਗਰ ਬੰਦ ਕਰੋ। ਸੋ ਮੈਂ ਕਿਹਾ ਜੀ ਇਹਨਾਂ ਨੇ ਜਜੀਆ ਲਾ ਦਿੱਤਾ ਲੰਗਰ ਦੀਆਂ ਚੀਜ਼ਾਂ ਦੇ ਉੱਤੇ ਵੀ। 2 ਕਰੋੜ ਆਲਰੇਡੀ ਸ਼੍ਰੋਮਣੀ ਕਮੇਟੀ ਕਰ ਚੁੱਕੀ ਹੈ। ਔਰ ਇਹ ਜਿਹੜੇ ਬਾਦਲ ਕੇ ਔਰ ਇਹਨਾਂ ਦੇ ਟੁਚੇ ਨੇ ਕਿ ਹਰਸਿਮਰਤ ਕੌਰ ਬਾਦਲ ਕਹਿ ਰਹੀ ਹੈ ਜਦੋਂ ਤੱਕ ਮੈਂ ਬੈਠੀ ਹਾਂ ਇਹ ਜ਼ਰੂਰ ਦੂਰ ਹੋਏਗਾ। ਤੁਸੀਂ ਆਲਰੇਡੀ ਦੇ ਚੁੱਕੇ ਹੋ, ਤਰਲੇ ਤੁਸੀਂ ਕਰ ਰਹੇ ਹੋ। ਉਹ ਕਿਹੜਾ ਇੱਕ ਫਰਾਡੀਆ ਜਿਹਾ ਉਹ ਹੁਣ ਟਾਈਮ ਮੰਗ ਰਿਹਾ ਉਹਦੇ ਤੋਂ, ਪ੍ਰੈਜ਼ੀਡੈਂਟ ਤੋਂ, ਕਿ ਜੀ ਅਸੀਂ GST ਦੇ ਉੱਤੇ ਗੱਲ ਕਰਨੀ। ਸੋ ਇਹ ਜਦੋਂ ਅਸੀਂ ਗੁਲਾਮੀ ਦੀਆਂ ਅਲਾਮਤਾਂ ਦੇਖਦੇ ਹਾਂ, ਇਹ ਧਰਮ ਨਾਲ ਜੁੜੀਆਂ ਹੋਈਆਂ ਇਹ ਗੱਲਾਂ ਨੇ। ਅੱਜ ਇਹ ਜਜੀਆ ਸਾਡੇ ਲੰਗਰ ਦੇ ਉੱਤੇ ਲਾਇਆ ਹੋਇਆ, ਪਰ ਬਾਹਰ ਸਾਡੇ ਲੋ ਲੰਗਰ ਤੇ ਤਪਦੇ ਰਹਿਣ, ਆਏ ਗਏ ਛਕਦੇ ਰਹਿਣ। ਕੈਪੀਟਲ ਹਿਲ ਦੇ ਉੱਤੇ ਵੀ ਕਾਲੇ, ਪੀਲੇ, ਚਿੱਟੇ, ਬਰਾਊਨ ਸਾਰੇ ਹੀ ਛਕ ਰਹੇ ਸੀ। ਇਹੀ ਸਾਡੀ ਲੰਗਰ ਦੀ ਬਿਊਟੀ ਹੈ। ਔਰ ਮੈਂ ਜਿਹੜਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਾਰੀਆਂ ਗੁਰਦੁਆਰਾ ਮੈਨੇਜਮੈਂਟਸ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਕੁਝ ਵੀਰਾਂ ਭੈਣਾਂ ਦੀ ਭਾਵੇਂ ਨਾਰਾਜ਼ਗੀ ਵੀ ਹੁੰਦੀ ਹੈ, ਉਹ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨੇ। ਕਈ ਵਾਰੀ ਸਟੇਜ ਦੇ ਪ੍ਰੋਗਰਾਮਾਂ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ, ਕਈ ਵਾਰ ਉਹਨਾਂ ਦੇ ਨਾਲ ਵੀ ਜੋੜ, ਇਹ ਇੱਕ ਹਿੱਸਾ ਹੁੰਦਾ। ਪਰ ਮੈਨੂੰ ਇਹ ਲੱਗਦਾ ਵੀ ਅਸੀਂ ਬਹੁਤ ਗਰੋ ਹੋ ਰਹੇ ਔਰ ਕਾਫੀ ਅੱਗੇ ਅਸੀਂ ਜਾ ਚੁੱਕੇ। ਔਰ ਇਹ ਜਿਹੜੀ ਇੱਕ ਐਨੂਅਲ ਫਰੀडम ਮਾਰਚ ਦੇ ਨਾਲ ਸਾਡੀ ਆਜ਼ਾਦੀ ਦੀ ਜਿਹੜੀ ਸਪਿਰਿਟ ਹੈ, ਉਹ ਵਾਸ਼ਿੰਗਟਨ DC ਕੈਪੀਟਲ ਹਿਲ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਰੂਪ ਸਾਹਮਣੇ ਆਉਂਦੀ ਹੈ। ਇਹ ਹਰ ਸਾਲ ਮੈਂ ਸਮਝਦਾ ਵੀ ਆਉਣ ਵਾਲੇ ਸਾਲਾਂ 'ਚ ਵੀ ਇਸ ਦੀ ਹੋਰ ਵੀ ਅਹਿਮੀਅਤ ਵੱਧਦੀ ਚਲੀ ਜਾਏਗੀ ਔਰ ਸਮੁੱਚੀਆਂ ਸਿੱਖ ਸੰਗਤਾਂ ਇਸ ਲਈ ਵਧਾਈ ਦੇ ਪਾਤਰ ਨੇ। ਜੀ ਰਾਜ ਸਾਹਿਬ, ਔਰ TV 84 ਬਿਲਕੁਲ ਕਿਉਂਕਿ ਲਾਈਵ ਵੀ ਔਰ ਸਾਡੀ ਸਾਰੀ ਟੀਮ ਵੀ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਖਾਸ ਤੌਰ ਤੇ ਸਾਡੇ ਮਿੱਤਰ ਮਿਸਟਰ ਮਤੀਨ ਜਿਹੜੇ ਕਿ ਉਹਨਾਂ ਦੇ ਹਾਲਾਂਕਿ ਰੋਜ਼ੇ ਚੱਲ ਰਹੇ ਨੇ, ਲੇਕਿਨ ਉਹ ਸਵੇਰੇ ਡਰਾਈਵ ਕਰਕੇ ਪਹੁੰਚੇ, ਉਹਨਾਂ ਨੇ ਉੱਥੋਂ ਸਾਰਾ ਸਿਸਟਮ ਜਿਹੜਾ ਮੈਨੇਜ ਕੀਤਾ ਇੱਥੋਂ ਦੇ ਸਾਡੇ ਸਟੂਡੀਓ 'ਚ। ਔਰ ਇਹ TV 84 ਤੇ ਲਾਈਵ ਚੱਲ ਰਿਹਾ ਸੀ, ਲੱਖਾਂ ਲੋਕ ਡਿਫਰੈਂਟ ਗੈਜਟਸ ਰਾਹੀਂ ਉਹਨੂੰ ਦੇਖ ਰਹੇ ਸੀ। ਔਰ ਅਸੀਂ ਆਪਣੀ ਸਮੁੱਚੀ ਟੀਮ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਜੀ ਰਾਜ ਸਾਹਿਬ, ਬ੍ਰੇਕ ਲਾ ਲਈਏ, ਉਸ ਤੋਂ ਬਾਅਦ ਹੀ ਜੋ ਅਗਲਾ ਟੌਪਿਕ ਸ਼ੁਰੂ ਕਰਦੇ ਹਾਂ। ਵੀਅਰਸ, ਪਹਿਲਾਂ ਤੇ ਆਪਾਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਰੋਜ਼ਾਨਾ ਹੀ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਕਰਦੇ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।